ਉਹ ਜਾਪਾਨ ਜਿਹੜਾ ਆਊਟ ਆਫ ਦਾ ਵੇ ਜਾ ਕੇ ਸੈਂਕਸ਼ਨਸ ਲਾ ਰਿਹਾ ਸੀ ਕਿ ਬਈ ਜਿਹੜਾ ਇਹ ਦੁਨੀਆ ਦੇ ਵਿੱਚ, ਕਿਉਂਕਿ ਉਹਨਾਂ ਨੇ ਖੁਦ ਤਬਾਹੀ ਦੇਖੀ ਹੋਈ, ਅਜੇ ਵੀ ਹਰ ਸਾਲ ਹੀਰੋਸ਼ੀਮਾ ਨਾਗਾਸਾਕੀ ਦੀ ਜਦੋਂ ਐਨੂਅਲ ਯਾਦ ਹੁੰਦੀ ਹੈ, ਹਜ਼ਾਰਾਂ ਜਿਹੜੇ ਨੇ ਮੈਸੇਜ ਆਉਂਦੇ ਨੇ, ਲੋਕ ਜਾ ਕੇ ਪ੍ਰੇ ਕਰਦੇ ਨੇ ਕਿ ਭਾਈ ਜਿਸ ਚੋਂ ਅਸੀਂ ਗੁਜ਼ਰੇ ਹਾਂ ਦੁਨੀਆ ਦਾ ਕੋਈ ਇਨਸਾਨ ਕਦੇ ਨਾ ਗੁਜ਼ਰੇ। ਜਾਪਾਨ ਦੇ ਪਹਿਲੇ ਪ੍ਰਾਈਮ ਮਿਨਿਸਟਰ ਸ਼ਿੰਜੋ ਆਬੇ ਉਹਨਾਂ ਨੇ ਇਹ ਬਿਆਨ ਦਿੱਤਾ। ਉਹਨਾਂ ਨੇ ਅਮਰੀਕਾ ਨੂੰ ਕਿਹਾ ਕਿ ਭਾਈ ਤੁਸੀਂ ਸਾਡੇ ਜਾਪਾਨ ਦੇ ਵਿੱਚ ਜਿਹੜੇ ਨਿਊਕਲੀਅਰ ਹਥਿਆਰ ਨੇ ਉਹਨਾਂ ਨੂੰ ਤਾਇਨਾਤ ਕਰੋ। ਇਹੀ ਨਹੀਂ ਵੀ ਅਸੀਂ ਥਰਡ ਵਰਲਡ ਵਾਰ ਦੇ ਜਿਹੜੇ ਉਸ ਦਹਾਨੇ ਦੇ ਉੱਤੇ ਖੜ੍ਹੇ ਹਾਂ, ਉਸ ਦੇ ਵਿੱਚ ਮੂੰਹ 'ਚ ਫਸ ਗਏ ਹਾਂ, ਅਸੀਂ ਨਿਊਕਲੀਅਰ ਵਾਰ ਦੇ ਦਹਾਨੇ 'ਤੇ ਖੜ੍ਹੇ ਹਾਂ। ਔਰ ਕਿਤੇ ਆਇਨਸਟਾਈਨ ਦੀ ਗੱਲ ਰੱਬ ਨਾ ਕਰੇ ਕਦੇ ਵੀ ਸੱਚ ਸਾਬਤ ਨਾ ਹੋਏ ਕਿ ਚੌਥਾ ਵਰਲਡ ਵਾਰ ਡੰਡਿਆਂ ਤੇ ਪੱਥਰਾਂ ਦੇ ਨਾਲ ਲੜਿਆ। ਯੂਕਰੇਨ ਦੀ ਇਹ ਬਦਕਿਸਮਤੀ ਵੀ ਹੈ। ਔਰ ਯੂਕਰੇਨ ਦੇ ਮਿਨਿਸਟਰ ਇੱਕ ਨੇ ਕਿਹਾ ਕਿ ਜੇ ਅੱਜ ਸਾਡੇ ਕੋਲ ਅਸੀਂ ਇਹ ਚਾਂਸੇ 'ਚ ਨਾ ਫਸੇ ਹੁੰਦੇ ਕਿ ਸਾਡੀ ਸਿਕਿਉਰਿਟੀ ਦਾ ਜ਼ਿੰਮਾ ਜਿਹੜਾ ਹੈ ਅਮਰੀਕਾ, ਯੂਕੇ ਔਰ ਰਸ਼ੀਅਨ ਫੈਡਰੇਸ਼ਨ ਨੇ ਲਿਆ ਸੀ, ਸਾਡੇ ਕੋਲ ਨਿਊਕਲੀਅਰ ਹੁੰਦਾ ਤਾਂ ਡੇਅਰ ਕਿਵੇਂ ਕਰਦੇ ਸਾਡੇ 'ਤੇ ਅਟੈਕ ਕਰਨਾ। ਜਦੋਂ ਉਹਨੇ ਨਿਊਕਲੀਅਰ ਆਪਸ਼ਨ ਦੀ ਗੱਲ ਕੀਤੀ ਕਿ ਜੀ ਰੈੱਡ ਅਲਰਟ ਕਰ ਦਿੱਤਾ ਤੇ ਸਭ ਦੇ ਕੰਨ ਖੜੇ ਹੋ ਗਏ, ਕੀ ਹੋਏਗਾ। ਬਹੁਤ ਸਾਰਿਆਂ ਨੇ ਜਿਹੜੇ ਸਾਈਕੋਲੋਜਿਸਟ ਜਾਂ ਦੂਜਾ ਉਹਦਾ ਪ੍ਰੋਫਾਈਲ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਕ੍ਰੇਜ਼ੀ ਵਾਂਗ ਐਕਟ ਕਰ ਰਿਹਾ ਹੈ, ਕਿਤੇ ਇਹੀ ਨਾ ਹੋਏ ਕਿ ਕੋਵਿਡ ਦੇ ਚੱਲਦੇ ਆ ਆਈਸੋਲੇਸ਼ਨ ਜਾਂ ਦੂਜੇ ਜਿਹਦਾ ਉਹੀ ਦਿਮਾਗ ਖਰਾਬ ਹੋਇਆ। ਇੱਕ ਵਾਰ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਰੂਸ ਵੱਲੋਂ ਨਿਊਕਲੀਅਰ ਹਥਿਆਰਾਂ ਲਈ ਰੈੱਡ ਅਲਰਟ ਜਾਰੀ ਕਰਨ ਨੇ ਸਾਰੀ ਦੁਨੀਆ ਵਿੱਚ ਕੰਬਣੀ ਛੇੜ ਦਿੱਤੀ ਹੈ। ਦੁਨੀਆ ਵਿੱਚ ਇੱਕ ਬਹਿਸ ਛਿੜ ਗਈ ਹੈ ਕਿ ਜੇ ਇਵੇਂ ਹੁੰਦਾ ਹੈ ਤਾਂ ਸਮੁੱਚੀ ਦੁਨੀਆ ਦੀ ਤਬਾਹੀ ਨੂੰ ਕੋਈ ਨਹੀਂ ਰੋਕ ਸਕੇਗਾ। ਜਾਪਾਨ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਜਾਪਾਨ ਵਿੱਚ ਪਰਮਾਣੂ ਹਥਿਆਰ ਤਾਇਨਾਤ ਕਰੇ। ਇਹ ਵੀ ਇੱਕ ਫਿਕਰਮੰਦੀ ਵਾਲੀ ਗੱਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਐਲਬਰਟ ਆਇਨਸਟਾਈਨ ਦੇ ਲਫ਼ਜ਼ ਅਕਸਰ ਦੁਹਰਾਏ ਜਾਂਦੇ ਨੇ ਕਿ ਤੀਸਰੀ ਸੰਸਾਰ ਜੰਗ ਦਾ ਤਾਂ ਮੈਨੂੰ ਪਤਾ ਨਹੀਂ, ਪਰ ਚੌਥੀ ਸੰਸਾਰ ਜੰਗ ਸੋਟੀਆਂ ਤੇ ਪੱਥਰਾਂ ਨਾਲ ਲੜੀ ਜਾਏਗੀ। ਸੋ ਇਹ ਆਪਣੇ ਆਪ ਦੇ ਵਿੱਚ ਇਹ ਵਾਰਨਿੰਗ ਸੀ ਕਿ ਭਾਈ ਜਿਵੇਂ ਇਹ ਐਟਮ ਪਾਵਰ ਡਿਵੈਲਪ ਹੋ ਗਈ, ਇਹਦਾ ਪਸਾਰ ਫੈਲਾਅ ਹੋ ਰਿਹਾ, ਅਲਟੀਮੇਟਲੀ ਤੀਸਰੀ ਸੰਸਾਰ ਜੰਗ ਦਾ ਮਤਲਬ ਹੋਏਗਾ ਦੁਨੀਆ ਦੀ ਮੁਕੱਬਲ ਤਬਾਹੀ। ਤੇ ਫਿਰ ਉਹੀ ਗੁਫਾਵਾਂ ਚੋਂ ਨਿਕਲ ਕੇ ਬੰਦੇ ਜਿਹੜੇ ਨੇ ਉਹ ਸੋਟੀਆਂ ਦੇ ਡੰਡੇ ਵਾਲੇ ਜਿੱਥੋਂ ਸਫ਼ਰ ਸ਼ੁਰੂ ਕੀਤਾ ਹਿਊਮਨ ਸਿਵਲਾਈਜੇਸ਼ਨ ਨੇ, ਉੱਥੇ ਇੱਕ ਗੱਲ ਚਲੀ ਜਾਏਗੀ। ਲੇਕਿਨ 1945 'ਚ ਅਮਰੀਕਾ ਜਿਹੜਾ ਕਿ ਇੱਕੋ ਇੱਕ ਐਟੋਮਿਕ ਪਾਵਰ ਸੀ, ਇਹਨੇ ਹੀ ਹੀਰੋਸ਼ੀਮਾ ਨਾਗਾਸਾਕੀ 'ਤੇ ਬੰਬ ਸੁੱਟੇ ਸੀ। ਔਰ ਇਸ ਸਭ ਦੇ ਚਲਦਿਆਂ ਇਹਦੇ ਬਾਵਜੂਦ ਕਿ ਹੁਣ ਜਿਹੜੀਆਂ ਨਿਊਕਲੀਅਰ ਪਾਵਰਸ 5 ਨਿਊਕਲੀਅਰ ਕਲੱਬ ਨੇ, ਫਿਰ ਨਾਰਥ ਕੋਰੀਆ ਹੋਏ, ਇਜ਼ਰਾਈਲ ਹੋਏ, ਇੰਡੀਆ ਪਾਕਿਸਤਾਨ ਹੋਏ, ਉਹ ਵੀ ਨਿਊਕਲੀਅਰ ਪਾਵਰਸ ਬਣੀਆਂ, ਭਾਵੇਂ ਉਹਨਾਂ ਨੇ ਆਪਣੇ ਬ੍ਰਾਹਮਣ ਕਲੱਬ ਦੇ ਵਿੱਚ ਸ਼ਾਮਲ ਨਹੀਂ ਕੀਤਾ ਹੋਇਆ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੱਥੇ ਵੀ, ਔਰ ਇਹ ਜਦੋਂ ਗਿਣਤੀ ਹੁੰਦੀ ਹੈ ਇੱਕ 70s ਤੱਕ ਪਹੁੰਚਦੇ ਹਾਂ, ਇੱਕ ਚੰਗੀ ਮੁਹਿੰਮ ਸ਼ੁਰੂ ਹੋਈ, ਅਸੀਂ ਹਮੇਸ਼ਾ ਉਸ ਦੀ ਹਮਾਇਤ ਕਰਦੇ ਰਹੇ ਸਿੰਸ 90s, ਜਿਹਦੇ 'ਚ ਦੋ ਟ੍ਰੀਟੀਜ਼ ਜਿਹੜੀਆਂ ਦੁਨੀਆ ਦੇ ਵਿੱਚ, ਇੱਕ ਤਾਂ NPT ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਕਿ ਭਾਈ ਨਿਊਕਲੀਅਰ ਹਥਿਆਰਾਂ ਦੇ ਉੱਤੇ ਰੋਕ, ਔਰ ਉਸ ਦੇ ਨਾਲ ਨਾਲ ਫਿਰ ਅਮਰੀਕਾ ਨੇ ਇੱਕ ਆਪਣਾ ਲਾਅ ਬਣਾ ਕੇ ਇੱਕ ਜਿਹੜਾ ਟ੍ਰੀਟੀ ਜਿਸ ਨੂੰ ਕੰਪ੍ਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ CTBT ਨੂੰ ਕਹਿੰਦੇ ਸੀ। ਔਰ ਇਹ ਕਾਫੀ ਹੱਦ ਤੱਕ ਇੱਕ ਸਟੇਜ 'ਤੇ ਇਹ ਵੀ ਹੋ ਗਿਆ ਕਿ ਆਲਮੋਸਟ ਦੁਨੀਆ ਦੇ ਸਾਰੇ ਮੁਲਕ, ਤਿੰਨਾਂ ਨੂੰ ਛੱਡ ਕੇ, ਇੱਕ ਕਿਊਬਾ, ਇੱਕ ਲੀਬੀਆ ਔਰ ਇੰਡੀਆ ਵੀ ਉਹਦਾ ਹਿੱਸਾ ਸੀ, ਜਿਨ੍ਹਾਂ ਨੇ NPT 'ਤੇ ਸਾਈਨ ਨਹੀਂ ਕੀਤੇ। ਪਾਕਿਸਤਾਨ ਨੇ ਵੀ ਨਹੀਂ ਕੀਤੇ, ਪਰ ਪਾਕਿਸਤਾਨ ਦੀ ਪੋਜੀਸ਼ਨ ਬੜੀ ਕਲੀਅਰ ਸੀ ਕਿ ਵੀ ਜਿਸ ਦਿਨ ਇੰਡੀਆ ਇਹਦੇ 'ਤੇ ਸਾਈਨ ਕਰੇਗਾ ਉਸ ਦਿਨ ਅਸੀਂ ਵੀ ਕਰ ਦਿਆਂਗੇ। ਹੁਣ ਕਿੱਥੇ ਸਿਰਫ ਕਿਊਬਾ ਤੇ ਲੀਬੀਆ ਤੇ ਇਹ ਸੀ, ਤੇ ਅੱਜ ਹਾਲਤ ਇਹ ਹੈ। ਔਰ ਇਹ ਉਹੀ ਪੀਰੀਅਡ ਸੀ ਕਿ ਦੁਨੀਆ 'ਚ ਵੱਡੀਆਂ ਤਾਕਤਾਂ ਅਮਰੀਕਾ, ਰਸ਼ੀਆ, ਇਹ ਆਪਣੇ ਨਿਊਕਲੀਅਰ ਜ਼ਖੀਰੇ ਨੂੰ ਵੀ ਇਹਨਾਂ ਨੇ ਘਟਾਇਆ, ਨਿਊਕਲੀਅਰ ਵਾਰਹੈਡਸ ਘਟਾਏ। ਔਰ ਕੁਛ ਮੁਲਕ ਜਿਨ੍ਹਾਂ ਦੇ ਵਿੱਚ ਯੂਕਰੇਨ ਵੀ ਸ਼ਾਮਲ ਹੈ, ਯੂਕਰੇਨ ਦੇ ਵਿੱਚ ਤੀਸਰਾ ਵੱਡਾ ਜ਼ਖੀਰਾ ਸੀ ਨਿਊਕਲੀਅਰ ਹਥਿਆਰਾਂ ਦਾ।
ਔਰ ਲੇਕਿਨ ਉਹਨਾਂ ਨੇ ਨੈਗੋਸ਼ੀਏਟ ਕੀਤਾ, ਅਮਰੀਕਾ ਨੇ ਵੀ ਏਡ ਦਿੱਤੀ, ਬੈਲਾਰੂਸ ਨੂੰ ਵੀ ਦਿੱਤੀ, ਉਹਨਾਂ ਦੇ ਕੋਲ ਵੀ ਸੀਗੇ। ਔਰ ਇਸੇ ਤਰ੍ਹਾਂ ਸਾਊਥ ਅਫਰੀਕਾ ਜਿਹੜਾ ਕਿ ਨਿਊਕਲੀਅਰ ਵੈਪਨ ਡਿਵੈਲਪ ਕਰਨ ਦੇ ਨੇੜੇ ਸੀ, ਯੂਰੇਨੀਅਮ ਐਨਰਿਚਮੈਂਟ ਪਲਾਂਟ ਉਹਨਾਂ ਦੇ ਉਸ ਤੇ ਸਾਊਥ ਅਫਰੀਕਾ ਵੀ ਬੈਕ ਆਫ ਹੋ ਗਿਆ। ਔਰ ਇਹ ਸਾਰੇ ਦੇ ਚੱਲਦੇ ਆ ਕਿ ਭਾਈ ਠੀਕ ਹੈ ਅਸੀਂ ਨਹੀਂ ਕਰਦੇ। ਔਰ ਇਹ ਤਵੱਕੋ ਕੀਤੀ ਜਾਂਦੀ ਸੀ ਕਿ ਭਾਈ ਇਹਦਾ ਹੁਣ ਪਸਾਰ ਅੱਗੇ ਰੁਕਿਆ, ਨਵੀਂ ਕੋਈ ਨਿਊਕਲੀਅਰ ਪਾਵਰ। ਇਹੀ ਕਾਰਨ ਸੀ ਜਦੋਂ ਇੰਡੀਆ ਪਾਕਿਸਤਾਨ ਨੇ ਧਮਾਕੇ ਕੀਤੇ, ਪ੍ਰੈਸਲਰ ਅਮੈਂਡਮੈਂਟ ਅਮਰੀਕਾ 'ਚ ਲੱਗ ਗਈ, ਸੈਂਕਸ਼ਨਸ ਲੱਗ ਗਈਆਂ, ਫਿਰ ਉਹ ਐਕਸੈਪਟੈਂਸ ਵੀ ਹੁੰਦੀ ਚਲੀ ਗਈ। ਪਰ ਹੁਣ ਹਾਲਾਤ ਇਹ ਨੇ ਕਿ ਬੜੀ ਤੇਜ਼ੀ ਨਾਲ ਨਿਊਕਲੀਅਰ ਹਥਿਆਰਾਂ ਦਾ ਫੈਲਾਅ, ਈਰਾਨ ਉਸ ਦੇ ਉੱਤੇ ਪਾਬੰਦੀਆਂ ਇਸ ਲਈ ਲਾਈਆਂ ਕਿ ਜੀ ਉਹ ਜਿਹੜਾ ਐਨਰਿਚ ਯੂਰੇਨੀਅਮ ਹੈ ਉਸ ਦਾ ਉਹ ਨਿਊਕਲੀਅਰ ਹਥਿਆਰਾਂ ਲਈ ਵਰਤੇਗਾ। ਹਾਲਾਂ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਤਾਂ ਇਸ ਦਾ ਪੀਸਫੁਲ ਯੂਜ਼ ਕਰਨਾ ਚਾਹੁੰਦੇ ਹਾਂ। ਪਰ ਹੁਣ ਜਿਸ ਪਾਸੇ ਦੁਨੀਆ ਧੱਕੀ ਗਈ ਹੈ ਜੀ, ਬੜੀ ਤੇਜ਼ੀ ਨਾਲ, ਜਿਵੇਂ ਉਹਨਾਂ ਦੀ ਸਟਾਕਹੋਮ ਬੇਸ ਜਿਹੜੀ ਇੰਸਟੀਚਿਊਟ ਹੈ ਉਹਨਾਂ ਦੀ ਵੀ ਰਿਪੋਰਟਿੰਗ ਸੀ ਕਿ ਭਾਈ ਕਿੰਨੀ ਤੇਜ਼ੀ ਨਾਲ ਪਾਕਿਸਤਾਨ ਦੇ ਵੀ ਨਿਊਕਲੀਅਰ ਅਸਾਸੇ ਵਧੇ ਨੇ, ਚੀਨ ਦੇ ਵੀ ਨੇ, ਇੰਡੀਆ ਵੀ ਬਣਾ ਰਿਹਾ। ਹੁਣ ਆਲ ਆਫ ਏ ਸਡਨ ਰਸ਼ੀਆ, ਜਿਸ ਨੇ ਪਿਛਲਾ ਜਿਹੜਾ ਇਹ ਸਾਰੇ ਦੇ ਉੱਤੇ ਪਾਣੀ ਫੇਰ ਕੇ ਜੋ ਗੋਰਬਾਚੋਵ ਦੇ ਪੀਰੀਅਡ ਤੋਂ ਚੱਲ ਰਿਹਾ ਸੀ, ਇਹੀ ਨਹੀਂ ਕਿ ਉਹਨੇ ਨਿਊਕਲੀਅਰ ਨੂੰ ਐਨਕਰੇਜ ਕੀਤਾ। ਔਰ ਯੂਕਰੇਨ ਦੀ ਇਹ ਬਦਕਿਸਮਤੀ ਵੀ ਹੈ। ਔਰ ਯੂਕਰੇਨ ਦੇ ਮਿਨਿਸਟਰ ਇੱਕ ਨੇ ਕਿਹਾ ਕਿ ਜੇ ਅੱਜ ਸਾਡੇ ਕੋਲ ਅਸੀਂ ਇਹ ਚਾਂਸੇ 'ਚ ਨਾ ਫਸੇ ਹੁੰਦੇ ਕਿ ਸਾਡੀ ਸਿਕਿਉਰਿਟੀ ਦਾ ਜ਼ਿੰਮਾ ਜਿਹੜਾ ਹੈ ਅਮਰੀਕਾ, ਯੂਕੇ ਔਰ ਰਸ਼ੀਅਨ ਫੈਡਰੇਸ਼ਨ ਨੇ ਲਿਆ ਸੀ, ਸਾਡੇ ਕੋਲ ਨਿਊਕਲੀਅਰ ਹੁੰਦਾ ਤੇ ਡੇਅਰ ਕਿਵੇਂ ਕਰਦੇ ਸਾਡੇ ਤੇ ਅਟੈਕ ਕਰਨਾ। ਹੁਣ ਇਸ ਸਾਰੇ ਦੇ ਚੱਲਦਿਆਂ ਇਹੀ ਨਹੀਂ ਕਿ ਨਿਊਕਲੀਅਰ ਦਾ ਖਤਰਾ ਸਿਰ ਤੇ ਮੰਡਰਾ ਰਿਹਾ ਹੈ, ਕਿਉਂਕਿ ਇੱਕ ਤਾਂ ਪੁਤਿਨ ਦੀ ਜਿਹੜੀ ਫਰਸਟ੍ਰੇਸ਼ਨ ਹੈ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਕਿ ਜਿਹੜਾ ਉਹ ਸਮਝਦਾ ਸੀ ਵੀ 24 ਤੋਂ 48 ਘੰਟੇ ਦਾ ਆਪਰੇਸ਼ਨ ਹੈ, ਯੂਕਰੇਨ ਨੂੰ ਉਹ ਕਾਬੂ ਕਰ ਲੈਣਗੇ। ਉਹ ਜਦੋਂ 5 ਦਿਨ ਬੀਤ ਗਏ ਔਰ ਉਹਨੂੰ ਵੀ ਇਹ ਲੱਗਾ ਕਿ ਭਾਈ, ਔਰ ਸੈਂਕਸ਼ਨਸ ਉਹਨੇ ਕਦੇ ਐਕਸਪੈਕਟ ਨਹੀਂ ਸੀ ਕੀਤਾ ਕਿ ਇਸ ਤੇ ਕੰਡੈਮਨੇਸ਼ਨ ਐਕਸਪੈਕਟ ਕਰਦੇ ਸੀ ਕਿ ਹੋਏਗੀ, ਇੰਨੀਆਂ ਸਵੀਅਰ ਸੈਂਕਸ਼ਨਸ ਲੱਗਣਗੀਆਂ। ਹੁਣ ਇਸ ਸਾਰੇ ਦੇ ਚੱਲਦੇ ਆ। ਔਰ ਇਹ ਵੀ ਆਇਆ ਵੀ ਇਹਦਾ ਬਹੁਤ ਸਾਰਿਆਂ ਨੇ ਜਿਹੜੇ ਸਾਈਕੋਲੋਜਿਸਟ ਜਾਂ ਦੂਜਾ ਉਹਦਾ ਪ੍ਰੋਫਾਈਲ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਕ੍ਰੇਜ਼ੀ ਵਾਂਗ ਐਕਟ ਕਰ ਰਿਹਾ ਹੈ, ਕਿਤੇ ਇਹੀ ਨਾ ਹੋਏ ਕਿ ਕੋਵਿਡ ਦੇ ਚੱਲਦੇ ਆ ਆਈਸੋਲੇਸ਼ਨ ਜਾਂ ਦੂਜੇ ਜਿਹਦਾ ਉਵੇਂ ਦਿਮਾਗ ਖਰਾਬ ਹੋਇਆ ਦਾ ਵੇ ਉਹਨੇ ਅਟੈਕ ਕੀਤਾ ਯੂਕਰੇਨ ਤੇ। ਔਰ ਹੁਣ ਉਹ ਜਦੋਂ ਉਹਨੇ ਨਿਊਕਲੀਅਰ ਆਪਸ਼ਨ ਦੀ ਗੱਲ ਕੀਤੀ ਕਿ ਜੀ ਰੈੱਡ ਅਲਰਟ ਕਰ ਦਿੱਤਾ ਤੇ ਸਭ ਦੇ ਕੰਨ ਖੜੇ ਹੋ ਗਏ, ਕੀ ਹੋਏਗਾ। ਔਰ ਉਹ ਇਹਦੇ ਤੇ ਦਾ ਇਕੋਨੋਮਿਸਟ ਦੀ ਇੱਕ ਸਟੋਰੀ ਹੈ, ਵਟ ਰਸ਼ੀਆਜ਼ ਪ੍ਰੈਜ਼ੀਡੈਂਟ ਗॉट ਰੋਂਗ, ਵਲੈਡੀਮੀਰ ਪੁਤਿਨਸ ਨਿਊਕਲੀਅਰ ਥ੍ਰੈਟ ਸ਼ੋਜ਼ ਹਾਊ ਮਚ ਇਜ਼ ਗੋਇੰਗ ਰੋਂਗ ਫਾਰ ਹਿਮ ਇਨ ਯੂਕਰੇਨ। ਕਿ ਇਹ ਇੱਕ ਤਾਂ ਉਹਦੀ ਫਰਸਟ੍ਰੇਸ਼ਨ ਵੀ ਸ਼ੋਅ ਕਰਦਾ ਵੀ ਯੂਕਰੇਨ 'ਚ ਉਹਦੇ ਮੁਤਾਬਕ ਨਹੀਂ ਹੋ ਰਿਹਾ। No plan of battle survives contact with the enemy, but his has fared worse than many। ਕਿ ਭਾਈ ਉਹਦਾ ਇਹ ਸਾਰੀ ਪਲਾਨ ਜਿਹੜੀ ਹੈ ਵਰਸ ਦੇ ਵਿੱਚ ਜਾ ਰਹੀ ਹੈ। ਇਸ ਦੇ ਉੱਤੇ ਪੂਰਾ ਡਿਟੇਲ ਹੈ, ਮੈਂ ਇਹਨੂੰ ਡਿਸਕਸ ਨਹੀਂ ਕਰਾਂਗਾ। ਔਰ ਇਸ ਤੇ ਜੋ ਹੀ ਰਸ਼ੀਆ ਨੇ ਨਿਊਕਲੀਅਰ ਦੀ ਗੱਲ ਕੀਤੀ, ਈਵਨ UN ਚੀਫ ਮਿਸਟਰ ਐਂਟੋਨੀਓ ਗੁਟਰੇਸ ਨੇ ਵੀ ਕਿਹਾ ਇਹ ਚਿਲਿੰਗ ਡਿਵੈਲਪਮੈਂਟ, UN ਚੀਫ ਗੁਟਰੇਸ ਔਨ ਰਸ਼ੀਅਨ ਨਿਊਕਲੀਅਰ ਫੋਰਸਿਸ ਬੀਇੰਗ ਪੁਟ ਔਨ ਹਾਈ ਅਲਰਟ। ਕਿ ਬਈ ਇਹ ਜਿਹਨੂੰ ਕਹਿੰਦੇ ਨੇ ਕਿ ਬਈ ਚਿਲ ਡਾਊਨ ਦਾ ਸਪਾਈਨ, ਇੱਕ ਖੌਫਨਾਕ ਮੰਜ਼ਰ ਵੱਲ ਇਸ਼ਾਰਾ ਕਰਦੀ ਹੈ। ਦਾ ਫਾਈਟਿੰਗ ਇਨ ਯੂਕਰੇਨ ਮਸਟ ਸਟਾਪ, ਇਟ ਇਜ਼ ਰੇਜਿੰਗ ਅਕ੍ਰੋਸ ਦਾ ਕੰਟਰੀ ਫਰਮ ਏਅਰ, ਲੈਂਡ ਐਂਡ ਸੀ, ਇਟ ਮਸਟ ਸਟਾਪ ਨਾਓ। ਔਰ ਇਹ ਉਹਨੇ ਕਿਹਾ ਕਿ ਵੀ ਇਹ ਚਿਲਿੰਗ ਡਿਵੈਲਪਮੈਂਟ ਹੈ ਜੋ ਕਿ ਉਹ ਇਹ ਕਹਿ ਰਹੇ ਨੇ। ਹੁਣ ਟਵਿੱਟਰ, ਕਿਉਂਕਿ ਬਹੁਤ ਵਾਰ ਟਵਿੱਟਰ, ਇੰਸਟਾਗ੍ਰਾਮ ਇਹ ਇੰਡੀਕੇਸ਼ਨ ਹੁੰਦਾ ਹੈ ਕਿ ਦੁਨੀਆ ਦੇ ਵਿੱਚ ਥਾਟ ਕੀ ਚੱਲ ਰਿਹਾ। ਨਿਊਕਲੀਅਰ ਵਾਰ trends on Twitter as world grapples with Vladimir Putin's latest order to Russian forces। ਔਰ ਇਹ ਜਿਹੜਾ ਟ੍ਰੈਂਡ ਕਰ ਰਿਹਾ ਕਿ ਭਾਈ ਇਹ ਜਿਹੜਾ ਨਿਊਕਲੀਅਰ ਵੈਪਨਸ ਔਰ ਈਵਨ ਕੁਛ ਯੂਰਪ ਦੇ ਮੁਲਕਾਂ 'ਚ ਤਾਂ ਆਇਓਡੀਨ ਪਿਲਸ ਔਰ ਦੂਸਰੀਆਂ ਹੁੰਦੀਆਂ ਨੇ, ਉਹਦੇ ਸਟਾਕ ਲਗਾਤਾਰ ਵਿਕਣੇ ਸ਼ੁਰੂ ਹੋ ਗਏ ਨੇ, ਕਿਉਂਕਿ ਉਹਨਾਂ ਦੀਆਂ ਇੰਸਟਰਕਸ਼ਨਸ ਹੁੰਦੀਆਂ ਨੇ ਕਿ ਵੀ ਜਦੋਂ ਨਿਊਕਲੀਅਰ ਰੇਡੀਏਸ਼ਨ ਸਪਰੈਡ ਹੋਏ ਤਾਂ ਆਇਓਡੀਨ ਸਮਹਾਓ ਕੁਛ ਹੈਲਪ ਕਰਦੀ ਹੈ। ਹੋ ਸਕਦਾ ਇੰਡੀਆ ਵਾਲਿਆਂ ਨੇ ਵੀ ਗਾਂ ਦਾ ਗੋਬਰ ਜਿਹੜਾ ਉਹ ਇਕੱਠਾ ਕਰਨਾ ਸ਼ੁਰੂ ਕੀਤਾ ਹੋਏ, ਕਿਉਂਕਿ ਉਹ ਤਾਂ ਇਹੀ ਕਹਿੰਦੇ ਨੇ ਨਾ ਕਿ ਭਾਈ 4 ਚੁਫੇਰੇ ਗੋਬਰ ਲਾ ਲਓ ਤਾਂ ਰੇਡੀਏਸ਼ਨ ਨਹੀਂ ਆਉਂਦੀ। ਪਰ ਦੁਨੀਆ ਦੇ ਵਿੱਚ ਜੈਨੂਇਨ ਫਿਕਰ ਹੈ। ਉਹਨੇ ਕਿਹਾ ਕਿ ਵੀ ਇਹ ਨੈਟੋ ਨੇ ਵੀ ਆਪਣੀਆਂ ਸਟੇਟਮੈਂਟਸ ਦਿੱਤੀਆਂ ਨੇ ਜਿਹੜੀਆਂ ਅਗਰੈਸਿਵ ਨੇ, ਐਂਡ ਪੁਤਿਨਸ ਆਰਡਰ ਔਰ ਨਿਊਕਲੀਅਰ ਵੈਪਨਸ ਇਹ ਜਿਹੜਾ ਨੇ ਇਹ ਬਹੁਤ ਖਤਰਨਾਕ ਪਾਰਟ ਹੈ ਔਰ ਇਹ ਟ੍ਰੈਂਡ ਕਰ ਰਿਹਾ। ਔਰ ਮੈਨੂੰ ਇਸ ਤੋਂ ਵੀ ਜ਼ਿਆਦਾ ਹੈਰਾਨੀ, ਬਾਕੀ ਤਾਂ ਬਿਆਨ ਉਹਨੇ ਦਿੱਤਾ ਜਾਂ
ਮੈਂ ਅੱਗੇ ਵੀ ਇਸ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹੀ ਸੀ ਕਿ ਵੀ ਜਦੋਂ ਭਾਰਤ ਨੇ 1998 ਦੇ ਵਿੱਚ ਨਿਊਕਲੀਅਰ ਟੈਸਟ ਕੀਤੇ 5 ਕਰਕੇ, ਪਾਕਿਸਤਾਨ ਨੇ 2 ਹਫ਼ਤੇ ਬਾਅਦ 6 ਕਰਤੇ। ਇਸ ਸਾਰੇ 'ਚ ਅਸੀਂ ਇਸ ਨੂੰ ਡਿਸਕਸ ਕਰਦੇ ਰਹੇ। ਹੁਣ ਜਿਉਂ ਹੀ ਇਹ ਹੁੰਦਾ ਤੇ ਜਾਪਾਨ ਦੀ ਕਾਫੀ ਏਡ ਹਿਊਮੈਨਿਟੇਰੀਅਨ ਔਰ ਦੂਸਰੇ ਦੇ ਥੱਲੇ ਇੰਡੀਆ ਨੂੰ ਵੀ ਜਾਂਦੀ ਸੀ, ਪਾਕਿਸਤਾਨ ਨੂੰ ਵੀ ਜਾਂਦੇ, ਉਹਨਾਂ ਨੇ ਬੰਦ ਕਰ ਦਿੱਤੀ। ਔਰ ਜਾਪਾਨ ਦਾ ਫੋਰਨ ਮਿਨਿਸਟਰ ਜਿਹੜਾ ਉਹ ਪਾਕਿਸਤਾਨ ਦੇ ਦੌਰੇ ਤੇ ਗਿਆ, ਉਹਨਾਂ ਨੂੰ ਕਿਹਾ ਜੀ ਇਹਨੂੰ ਕੈਪ ਕਰੋ ਆਪਣੇ ਨਿਊਕਲੀਅਰ ਪ੍ਰੋਗਰਾਮ ਨੂੰ ਔਰ ਇਹ ਕਰੋ। ਗੌਹਰ ਅਯੂਬ ਸੀ ਉਹਨਾਂ ਦਾ, ਅਯੂਬ ਖਾਨ ਦਾ ਲੜਕਾ, ਤੇ ਉਹਨੇ ਉਹਨੂੰ ਕਿਹਾ ਜਾਪਾਨੀ ਫੋਰਨ ਮਿਨਿਸਟਰ ਨੂੰ ਕਿ ਵੀ ਜੇ ਜਾਪਾਨ ਦੇ ਕੋਲ ਐਟਮ ਬੰਬ ਹੁੰਦਾ ਤੇ ਕੀ ਅਮਰੀਕਾ ਉਸ ਦੇ ਉੱਤੇ ਐਟਮ ਬੰਬ ਸੁੱਟ ਸਕਦਾ ਸੀ? ਤੇ ਉਹਦੇ 'ਚ ਆਇਆ ਕਿ ਵੀ ਉਹ ਚੁੱਪ ਕਰ ਗਿਆ। ਮਤਲਬ ਜ਼ਾਹਰ ਹੈ ਹੁਣ ਉਹ ਜਾਪਾਨ ਜਿਹੜਾ ਆਊਟ ਆਫ ਦਾ ਵੇ ਜਾ ਕੇ ਸੈਂਕਸ਼ਨਸ ਲਾ ਰਿਹਾ ਸੀ ਕਿ ਵੀ ਜਿਹੜਾ ਇਹ ਦੁਨੀਆ ਦੇ ਵਿੱਚ, ਕਿਉਂਕਿ ਉਹਨਾਂ ਨੇ ਖੁਦ ਤਬਾਹੀ ਦੇਖੀ ਹੋਈ, ਅਜੇ ਵੀ ਹਰ ਸਾਲ ਹੀਰੋਸ਼ੀਮਾ ਨਾਗਾਸਾਕੀ ਦੀ ਜਦੋਂ ਐਨੂਅਲ ਯਾਦ ਹੁੰਦੀ ਹੈ, ਹਜ਼ਾਰਾਂ ਜਿਹੜੇ ਨੇ ਮੈਸੇਜ ਆਉਂਦੇ ਨੇ, ਲੋਕ ਜਾ ਕੇ ਪ੍ਰੇ ਕਰਦੇ ਨੇ ਕਿ ਭਾਈ ਜਿਸ ਚੋਂ ਅਸੀਂ ਗੁਜ਼ਰੇ ਹਾਂ ਦੁਨੀਆ ਦਾ ਕੋਈ ਇਨਸਾਨ ਕਦੇ ਨਾ ਗੁਜ਼ਰੇ। ਪਰ ਇਹ ਬਿਆਨ ਨੇ ਚਾਰੇ ਪਾਸੇ ਹਲਚਲ ਹੁਣ ਮਚਾ ਦਿੱਤੀ ਹੈ। ਜਾਪਾਨ ਦੇ ਪਹਿਲੇ ਪ੍ਰਾਈਮ ਮਿਨਿਸਟਰ ਸ਼ਿੰਜੋ ਆਬੇ, ਉਹਨਾਂ ਨੇ ਇਹ ਬਿਆਨ ਦਿੱਤਾ ਹੈ। ਉਹਨਾਂ ਨੇ ਅਮਰੀਕਾ ਨੂੰ ਕਿਹਾ ਕਿ ਭਾਈ ਤੁਸੀਂ ਸਾਡੇ ਜਾਪਾਨ ਦੇ ਵਿੱਚ ਜਿਹੜੇ ਨਿਊਕਲੀਅਰ ਹਥਿਆਰ ਨੇ ਉਹਨਾਂ ਨੂੰ ਤਾਇਨਾਤ ਕਰੋ। ਔਰ ਉਹਨਾਂ ਨੇ, ਆਬੇ ਨੇ ਟੀਵੀ ਪ੍ਰੋਗਰਾਮ 'ਚ ਕਿਹਾ ਕਿ ਵੀ ਜਾਪਾਨ ਨੇ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਦੇ ਉੱਤੇ ਦਸਤਖਤ ਕੀਤੇ ਹੋਏ ਨੇ, ਪਰ ਇਹ ਜੋ ਕੁਝ ਚੱਲ ਰਿਹਾ ਹੈ ਉਸ 'ਚੋਂ ਸਾਨੂੰ ਲੱਗਦਾ ਹੈ ਕਿ ਵੀ ਕੱਲ੍ਹ ਨੂੰ ਜੋ ਹੈ ਜਾਪਾਨ ਸੇਫ ਨਹੀਂ ਹੋਏਗਾ ਜੇ ਬਾਕੀ ਜਿਹੜੇ ਨੇ ਨਿਊਕਲੀਅਰ ਆਪਸ਼ਨ ਦੇ ਉੱਤੇ ਆ ਗਏ ਨੇ। ਔਰ ਇਸ ਸਾਰੇ ਦੇ ਚੱਲਦਿਆਂ ਅਮਰੀਕਾ ਨੂੰ ਉਹਨਾਂ ਨੇ ਕਿਹਾ, ਹਾਲਾਂਕਿ ਇਸ ਜਾਪਾਨ ਦੇ ਉੱਤੇ ਇਸ 'ਚ ਕਾਫੀ ਡਿਬੇਟ ਹੋ ਰਹੀ ਹੈ, ਪਰ ਇਹ ਗੱਲ ਸ਼ੋਕ ਆ। ਹਾਲਾਂ ਉਹਨਾਂ ਨੇ ਚੀਨ ਦੇ ਹਵਾਲੇ ਨਾਲ ਵੀ ਕਿਹਾ ਕਿ ਜੀ ਤਾਈਵਾਨ ਔਰ ਜਾਪਾਨ ਔਰ ਸਾਡੇ ਈਸਟਰਨ ਚਾਈਨਾ ਦੇ ਵੀ ਜਿਹੜੇ ਆਈਲੈਂਡ ਜਾਪਾਨੀ ਮਲਕੀਅਤ ਵਾਲੇ ਨੇ ਉਹਨਾਂ ਦੇ ਉਹਨੂੰ ਲੈ ਕੇ ਵੀ ਜਿਹੜੇ ਨੇ ਇਹ ਕੁਛ ਇਸ ਦੇ ਉੱਤੇ ਚੱਲ ਸਕਦਾ ਹੈ। ਔਰ ਇਸ ਦੇ ਉੱਤੇ ਈਵਨ ਵਾਸ਼ਿੰਗਟਨ ਸੈਂਟਰ ਫਾਰ ਅਮਰੀਕਨ ਪ੍ਰੋਗਰਾਮ ਦੇ ਸੀਨੀਅਰ ਫੈਲੋ ਨੇ, ਔਰ ਉਹਨਾਂ ਨੇ ਸ਼ਿੰਜ਼ੋ ਆਬੇ, ਬਹੁਤ ਵੱਡਾ ਨਾਂ ਹੈ, ਉਹਨਾਂ ਦੀ ਬਾਇਓਗ੍ਰਾਫੀ ਵੀ ਲਿਖੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹਨੇ ਆਬੇ ਨੇ ਬਿਆਨ ਦਿੱਤਾ ਹੈ, ਇਸ ਦੇ ਨਾਲ ਜਾਪਾਨ ਦੀ ਐਗਜ਼ਿਸਟਿੰਗ ਸਰਕਾਰ ਦੇ ਉੱਤੇ ਵੀ ਦਬਾਅ ਬਣੇਗਾ ਕਿ ਭਾਈ ਉਹਨਾਂ ਨੂੰ ਜਾਪਾਨ ਦੀ ਸਿਕਿਉਰਿਟੀ ਦੇ ਲਈ ਜਿਹੜਾ ਜੇ ਨਿਊਕਲੀਅਰ ਵੀ ਆਪਣਾ ਬਣਨਾ ਪੈਂਦਾ, ਔਰ ਜਾਂ ਅਮਰੀਕਾ ਤਾਂ ਨਹੀਂ ਬਣਨ ਦੇਗਾ ਉਹਨੂੰ। ਇਹੀ ਹੋਏਗਾ ਜਿੱਥੇ 50,000 ਸੋਲਜਰ ਅਮਰੀਕਾ ਦੇ ਬੈਠੇ ਨੇ ਜਾਪਾਨੀ ਬੇਸ ਤੇ, ਉੱਥੇ ਜਿਹੜਾ ਇਹਨਾਂ ਦਾ ਵੀ ਉਹ ਨਿਊਕਲੀਅਰ ਦਾ ਵੀ ਲਾ ਦੇਗਾ, ਜਾ ਕੇ ਆਪਣਾ ਡੰਡਾ ਕੱਢ ਦੇਗਾ। ਪਰ ਇਹ ਗੱਲ ਜਾਪਾਨ ਦਾ ਇਸ ਹੱਦ ਤੱਕ ਔਰ ਸ਼ਿੰਜ਼ੋ ਆਬੇ ਦਾ ਇਹ ਸਟੈਂਡ, ਇਹ ਬਹੁਤ ਫਿਕਰਮੰਦੀ ਵਾਲਾ ਹੈ। ਇਸ ਦਾ ਮਤਲਬ ਇਹ ਹੈ ਕਿ ਆਲਰੇਡੀ ਇਹੀ ਨਹੀਂ ਵੀ ਅਸੀਂ 3rd ਵਰਲਡ ਵਾਰ ਦੇ ਜਿਹੜੇ ਉਸ ਦਹਾਨੇ ਦੇ ਉੱਤੇ ਖੜੇ ਹਾਂ, ਉਸ ਦੇ ਵਿੱਚ ਮੂੰਹ 'ਚ ਫਸ ਗਏ ਹਾਂ, ਅਸੀਂ ਨਿਊਕਲੀਅਰ ਵਾਰ ਦੇ ਦਹਾਨੇ ਤੇ ਖੜੇ ਹਾਂ। ਔਰ ਕਿਤੇ ਆਇਨਸਟਾਈਨ ਦੀ ਗੱਲ, ਰੱਬ ਨਾ ਕਰੇ, ਕਦੇ ਵੀ ਸੱਚ ਸਾਬਤ ਨਾ ਹੋਏ ਕਿ ਚੌਥਾ ਵਰਲਡ ਵਾਰ ਡੰਡਿਆਂ ਤੇ ਪੱਥਰਾਂ ਦੇ ਨਾਲ ਲੜਿਆ ਜਾਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।